हाँ जी आप साहब इन्नी सोच विचार की कर रहे हो तुसी? मैं सोच ਰਿਹਾ ਵਾਂ ਜਿਹੜੇ ਰਾਤ ਦੇ 6 ਰੁਪਏ ਘੁੰਮਤ ਨੇ ਛੱਡੇ ਨੇ ਤੇ 5 ਰੁਪਏ ਪਹਿਲਾਂ ਛੱਡੇ ਸਨ 11 ਰੁਪਈਆਂ ਦਾ ਪੈਟਰੋਲ ਪਿੱਛੇ ਕੀ ਕਰੀਏ ਕਿਹੜੀ ਇੱਥੇ ਕੋਈ ਲੋਕੇਸ਼ਨ ਹੈ ਜਿੱਥੇ ਘੁੰਮਣ ਚਲੀਏ ਕਿਤੇ ਪੈਟਰੋਲ ਜ਼ਿਆਦਾ ਪਵੇਗਾ ਤੇ ਦੂਜਾ ਜੇ 11 ਰੁਪਏ ਦੀ ਬਚਤ ਹੋਈ ਹੈ ਤਾਂ ਕੀ ਕਰਾਂਗੇ ਅਸੀਂ। ਓਹੋ ਉਹਨਾਂ ਤੇ ਅਹਿਸਾਨ ਹੀ ਬੜਾ ਵੱਡਾ ਸਾਡੇ ਤੇ ਕੀਤਾ ਵੇ। ਜਿੰਨੇ ਵੀ ਦੋ ਦਫਾ ਹੋ ਗਏ ਦੋ ਜੁਮੇ ਹੋ ਗਏ ਨੇ ਪੈਟਰੋਲ ਥੱਲੇ ਆ ਰਿਹਾ ਤਾਂ ਨਹੀਂ ਜਾ ਰਿਹਾ ਤੇ ਇੰਤਹਾ ਕਿਸਮ ਦਾ ਸਸਤਾ। ਮੈਂ ਨਾ ਬਹੁਤ ਅੱਛਾ ਫੈਸਲਾ ਸੀ ਸਾਡਾ ਇਹਨਾਂ ਨੂੰ ਲਿਆਉਣ ਦਾ ਕਿਉਂਕਿ ਦਿਲ ਤੇ ਉਹਨਾਂ ਪੱਥਰ ਨਹੀਂ ਹੁਣ ਸਾਡੇ ਉਹਨਾਂ ਦਿਲ ਤੇ ਪੱਥਰ ਰੱਖ ਕੇ ਤੇ ਹੀਰ ਕਿਸਮ ਦਾ ਕੀਤਾ ਵੇ। ਤੇ ਜਿਹੜਾ ਵੇ ਪੈਟਰੋਲ ਜਿਹੜਾ ਵੇ ਉਹ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਤੇ ਪੂਰੀ ਦੀ ਪੂਰੀ ਘੁੰਮਤ ਜਿਹੜੀ ਗਵਰਨਮੈਂਟ ਜਿਹੜੀ ਉਹਨੇ ਭਾਜੀ ਪੂਰੇ ਭਾਰਾਂ ਦੇ ਨਾਲ ਆਲਾ ਕਿਸਮ ਦੇ ਨਾਲ ਪੈਟਰੋਲ ਜਿਹੜਾ ਵੇ ਪਹਿਲਾਂ ਵਧਾਇਆ ਸੀ ਘਟਾਇਆ ਸੀ 5 ਰੁਪਏ ਤੇ ਹੁਣ ਘਟਾਇਆ ਵੇ ਤਕਰੀਬਨ 6.5 ਰੁਪਏ ਤੇ 71 ਪੈਸੇ। ਜਦੋਂ ਵਧਾਇਆ ਸੀ ਉਹ 110 ਇਹ ਉਹਨਾਂ ਦੀ ਇੱਕ ਵਾਰ ਜੀ ਵਧਾਇਆ ਸੀ ਨਾ ਇੱਕ ਵਾਰੀ ਪੱਥਰ ਰੱਖਿਆ ਤੇ 16 ਰੁਪਏ ਤੇ ਹੁਣ ਦੋ ਵਾਰੀ ਪੱਥਰ ਥੱਲੇ ਲਾਇਆ ਹੁਣ ਫੇਰ ਉਹਨਾਂ ਰੱਖਣਾ ਪੱਥਰ ਵੇਖ ਲਿਓ ਉਹਨਾਂ ਇੱਕ ਵਾਰੀ ਪੱਥਰ ਰੱਖਣਾ ਬਾਹਰ ਆ ਵੇਖਿਆ ਜਾਏ ਤੇ ਓਪਨ ਮਾਰਕੀਟ ਦੇ ਵਿੱਚ ਉਹ ਜਿਹੜਾ ਵਰਲਡ ਮਾਰਕੀਟ ਜਿਹੜੀ ਹੁੰਦੀ ਉਹਦੇ ਵਿੱਚ ਕਰੂਲ ਆਇਆ ਜਿਹੜਾ ਉਹ 120 ਤੋਂ ਹੁਣ 98 ਤੇ ਆ ਗਿਆ ਵੇ ਪਰ ਇਹਨਾਂ ਨੂੰ ਗੈਰਤ ਨਹੀਂ ਹੋਣੀ ਹੈ। ਬਹਰਾਲ ਫਿਰ ਵੀ ਯਾਰ 400 ਪਲੱਸ ਕੱਲ ਇੱਕ ਮਜ਼ਦੂਰ ਨਾਲ ਗੱਲ ਹੋਣ ਡਈ ਸੀ ਭਾਈ ਉਹ ਆਂਦਾ ਸੀ ਯਾਰ ਕੰਮ ਜਾਂਦਾ ਉਹਨੂੰ ਪੁੱਛਿਆ ਨਾ ਯਾਰ ਕੰਮ ਦੀ ਇਹ ਸੂਰਤ ਹਾਲ ਹੈ ਦਿਹਾੜੀ ਲਾਣ ਜਾਓ ਲੇਕਿਨ ਸਾਡਾ 1 ਲੀਟਰ 2 ਲੀਟਰ ਪੈਟਰੋਲ 1000 ਰੁਪਏ ਦਾ ਲੱਗਣਾ ਹੀ ਲੱਗਣਾ ਹੁੰਦਾ ਦਿਹਾੜੀ ਲੱਗੇ ਨਾ ਲੱਗੇ ਲੇਕਿਨ ਸਾਡਾ ਪੈਟਰੋਲ 1000 ਰੁਪਏ ਦਾ ਲੱਗਣਾ ਹੀ ਹੁੰਦਾ। ਖੁਦਾਰਾ ਜੇ ਮਜ਼ਦੂਰ ਨੇ ਨਾ ਥੋੜੀ ਜਿਹੀ ਸਬਸਿਡੀ ਦਿੱਤੀ ਸਬਸਿਡੀ ਛਣਕਣਾ ਦੇਣੀ ਉਹ ਜਿਹੜੇ 2000 ਰੁਪਏ ਉਹਨੇ ਇੱਕ ਵਾਰੀ ਦੇ ਕੇ ਸਾਡੇ ਤੇ ਏਡਾ ਕੋਈ ਤਗੜਾ ਇਹਸਾਨ ਕੀਤਾ ਕਿ ਤੁਹਾਡੀ ਸੋਚ ਹੈ। ਅੱਛਾ ਤੇ ਉਹ ਵੀ ਉਹਦੇ ਕੋਲ 4 ਲੱਖ ਐਪਲੀਕੇਸ਼ਨ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਤਕਰੀਬਨ ਹੋ ਰਹੇ ਮੇਰੇ ਹਿਸਾਬ ਦੇ ਨਾਲ 10 ਜਾਂ 16000 ਬੰਦੇ ਨੂੰ ਜਿਹੜੀ ਸਬਸਿਡੀ ਉਹ ਦਿੱਤੀ ਹੈ। ਬਾਕੀ ਹਾਮਦ ਮੀਰ ਜਿਹੜਾ ਵੇ ਤੇ ਸਲੀਮ ਸਾਫੀ ਉਹ ਵੀ ਇਹ ਕਹਿ ਰਹੇ ਹਨ ਕਿ ਪੈਟਰੋਲ ਜਿਹੜਾ ਵੇ ਫਿਲ ਫੋਰ 36 ਤੋਂ 42 ਰੁਪਏ ਜਿਹੜਾ ਉਹ ਘੱਟ ਹੋਣਾ ਚਾਹੀਦਾ 36 ਤੋਂ 42 ਰੁਪਏ ਘੱਟ ਹੋਣਾ ਚਾਹੀਦਾ। 100 ਤੋਂ ਪਲੱਸ ਘੁੰਮਾ ਜਿਹੜੀ ਹੈ ਤੇ ਟੈਕਸ ਲੈ ਰਹੀ ਹੈ 100 ਤੇ 20 30 ਦੇ ਅੱਗੇ 146 ਰੁਪਏ ਲੇਵੀ ਟੈਕਸ ਜਿਹੜਾ ਉਹ ਲੈਣ ਡਈ ਹੈ ਤੇ ਸਾਡੇ ਤਾਂ ਬੜਾ ਆਸਾਨ ਕਰਨ ਡਈ ਹੈ। ਗੱਲ ਇਹ ਵੇ ਭਾਜੀ ਇਹ ਘੁੰਮਤ ਨੂੰ ਬਿਲਕੁਲ ਵੀ ਸਮਝ ਸਕਦੇ ਹੋ ਤੁਸੀਂ। ਬਾਕੀ ਵੀਗੋ ਡਾਲਾ ਸਾਡੇ ਘਰ ਨਾ ਵਜੇ ਉਹਨਾਂ ਦਾ ਫ੍ਰੀ ਹੈ ਤੇ ਤੁਸੀਂ ਵੀਰ ਜੀ ਆਪਣਾ ਇਸ ਈਦ ਤੇ ਤੁਹਾਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਕੁਛ ਨਾ ਕੁਛ ਪੈਟਰੋਲ ਜਿਹੜਾ ਉਹ ਸਸਤਾ ਹੋਇਆ ਵੇ ਕੁਛ ਨਾ ਕੁਛ। ਬਾਕੀ ਵੱਲਾਹੁ ਆਲਮ ਕੀ ਕਰਦੇ ਨੇ ਕੀ ਹਿਸਾਬ ਕਿਤਾਬ ਕਰਦੇ ਨੇ ਕੋਈ ਪਤਾ ਨਹੀਂ ਹੈ। ਤੁਸੀਂ ਮੌਸਮ ਇੰਜੋਏ ਕਰੋ ਕਿ ਥੋੜੀਆਂ ਬਹੁਤੀਆਂ ਜਿਹੜੀਆਂ ਖੁਸ਼ੀਆਂ ਗਵਰਨਮੈਂਟ ਦਿੰਦੀ ਉਹਨੂੰ ਇੰਜੋਏ ਕਰਿਆ ਕਰੋ। ਪਹਿਲਾਂ ਤੁਹਾਨੂੰ 5 ਰੁਪਏ ਦੀ ਖੁਸ਼ੀ ਦਿੱਤੀ ਹੁਣ ਤੁਹਾਨੂੰ 6 ਰੁਪਏ ਤੇ 71 ਪੈਸੇ ਦੀ ਜਿਹੜੀ ਹੈ ਗਵਰਨਮੈਂਟ ਨੇ ਖੁਸ਼ੀ ਦਿੱਤੀ ਹੈ ਈਦ ਤੇ। ਯਾਰ ਇੱਕ ਕੈਸੀ ਗੱਲ ਹੈ ਇਹਨਾਂ ਦੇ ਅੰਦਰ ਨਾ ਗੈਰਤ ਨਾਂ ਦੀ ਕੋਈ ਚੀਜ਼ ਹੀ ਹੈ ਮਰ ਗਿਆ ਸਾਡੇ ਹੁਕਮਰਾਨਾਂ 'ਚ। ਜਦੋਂ ਵਿਧਾਨ ਦੀ ਵਾਰੀ ਆਉਂਦੀ ਹੈ ਨਾ ਤੇ ਉਦੋਂ ਇਹ ਬਿਲਕੁਲ ਮਾਸੂਮਿਆਂ ਵਾਂਗ ਯਤੀਮਾਂ ਮਸਕੀਨਾਂ ਵਾਂਗ ਮੂੰਹ ਬਣਾ ਕੇ ਤੇ ਆ ਕੇ ਤੇ ਕਰਦੇ ਹਨ ਐਲਾਨ। ਤੇ ਹੁਣ ਇਹ ਵਧਾਉਂਦੇ ਨੇ ਭਲਾ ਕਿ ਆਕੜ ਕੇ ਜਿਵੇਂ ਸਾਡੇ ਤੇ ਕੋਈ ਅਹਿਸਾਨ ਨਹੀਂ ਕਰਦੇ ਹੁੰਦੇ ਜੀ ਇਹ ਵੇਖੋ ਜੀ ਅਸੀਂ ਤੁਹਾਡੇ ਲਈ ਵਧਾ ਰਹੇ ਹਾਂ ਤੁਸੀਂ ਕੀੜੇ ਮਕੌੜੇ ਅਸੀਂ ਤੁਹਾਡੇ ਵਾਸਤੇ ਅਹਿਸਾਨ ਕਰ ਰਹੇ ਹਾਂ। ਉਹ ਜੇ ਥੱਲੇ ਹੁੰਦੇ ਨੇ ਖੁਸ਼ਾਮ ਦੀ ਉਹ ਵਧਣ ਦੇ ਵੀ ਕਹਿੰਦੇ ਨੇ ਬਹੁਤ ਅੱਛਾ ਵਾਹ ਵਾਹ ਕਮਾਲ ਕਰੀਏ ਤੇ ਘਟਣ ਦੇ ਵੀ ਆਂਦੇ ਨੇ ਵੇਖਿਆ ਨਾ ਫਿਰ ਕਮਾਲ ਵਧਾਓ ਤੇ ਉਹ ਭਲਾ ਕੀ ਆਂਦੇ ਨੇ ਅਸੀਂ ਤੁਹਾਡੇ ਤੇ ਅਹਿਸਾਨ ਕੀਤਾ ਕਿ ਇੰਨਾ ਵਧਣਾ ਸੀ ਤੇ ਇੰਨਾ ਵਧਾਇਆ ਤੇ ਘਟਾਉਣ ਦੀ ਵਾਰੀ ਭਲਾ ਕੀ ਆਂਦੇ ਨੇ ਇਹ ਵਧਣਾ ਹੀ ਵਧਣਾ ਸੀ ਅਸੀਂ ਆਪਣੀਆਂ ਤਨਖਾਹਾਂ ਮਾਰ ਕੇ ਨਾ ਉਹ ਵੀ ਇਹ ਆਂਦਾ 2 ਮਹੀਨੇ ਦੀ ਤਨਖਾਹਾਂ ਜਿਹੜੀਆਂ ਜਮ੍ਹਾਂ ਕਰਾ ਦਿਓ ਖਜ਼ਾਨੇ 'ਚ ਐਨਗੇ ਦੀ ਨੇ ਉਹ ਤੁਹਾਨੂੰ ਤਨਖਾਹਾਂ ਦੀ ਲੋੜ ਹੀ ਨਹੀਂ ਹੈ ਜਿਹਨੇ ਤੁਸੀਂ ਉਤਲਾ ਹੱਥ ਮਾਰਦੇ ਹੋ। ਇਹ ਸੀ ਅੱਜ ਦੀ ਵੀਡੀਓ। ਉਮੀਦ ਕਰਾਂਗਾ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ। ਰੱਬ ਰਾਖਾ।